ਚੰਡੀਗੜ੍ਹ ਦੇ ਇੱਕ ਵੀ ਬੰਦੇ ਨੇ ਅੱਜ ਤੱਕ ਸਿੰਗਲ ਮੈਨ ਨੇ ਵੀ ਅੱਜ ਤੱਕ ਇਹ ਡਿਮਾਂਡ ਨਹੀਂ ਹੈ ਕਿ ਚੰਡੀਗੜ੍ਹ ਦੀ ਅਲੱਗ ਮੁੱਖ ਮੰਤਰੀ ਚਾਹੀਦਾ ਹੈ, ਅਲੱਗ ਇਹਦੀ ਵਿਧਾਨ ਸਭਾ ਚਾਹੀਦੀ ਹੈ, ਸਿਸਟਮ ਅਲੱਗ ਚਾਹੀਦਾ, ਕਿਸੇ ਦੀ ਕੋਈ ਡਿਮਾਂਡ ਨਹੀਂ। ਇਹ ਇਕੱਲੀ ਕਾਂਗਰਸ ਪਾਰਟੀ ਦੇ ਮਨੀਸ਼ ਤਿਵਾੜੀ ਦੇ ਕੈਂਡੀਡੇਟ ਦੀ ਉਹਦੀ ਡਿਮਾਂਡ ਹੈ। ਇਹਨਾਂ ਦੀ ਜੋ ਪਾਰਟੀ ਦੀ ਪਾਲਿਸੀ ਹੈ ਕਾਂਗਰਸ ਦਾ ਅਸਲੀ ਅੰਦਰੋਂ ਉਹ ਸ਼ੇਰ ਜਾਗਦਾ ਵੀ ਅਸੀਂ ਪੰਜਾਬ ਦੇ ਨਾਲ ਵਿਤਕਰਾ ਕਰਦੇ ਆਏ, ਵਿਤਕਰਾ ਕਰਦੇ ਰਹਿਣਾ। ਪੰਜਾਬ ਦੇ ਟੋਟੇ ਕੀਤੇ ਨੇ। ਜਿਹੜਾ ਚੰਡੀਗੜ੍ਹ ਹੈ ਕਦੇ ਪਹਿਲਾਂ ਦੇ ਕੇ ਮੁੱਕਰ ਜਾਂਦੇ ਸੀਗੇ, ਹੁਣ ਪੱਕਿਆਂ ਤੌਰ ਤੇ ਖੋ ਕੇ ਲੈ ਕੇ ਜਾਣ ਲੱਗੇ ਨੇ। ਭਗਵੰਤ ਮਾਨ ਵੀ ਜ਼ਿੰਮੇਵਾਰ ਹੈ ਇਸ ਗੱਲ ਦੇ ਵਿੱਚ। ਉਹਦੇ ਵਿੱਚ ਕਾਂਗਰਸ ਪਾਰਟੀ ਪੰਜਾਬ ਹੈ, ਚਾਹੇ ਕਾਂਗਰਸ ਪਾਰਟੀ ਆਲ ਇੰਡੀਆ, ਉਹ ਸਾਰੀ ਜ਼ਿੰਮੇਵਾਰ ਹੈ ਇਹਦੇ ਵਿੱਚ। ਜੇਕਰ ਮਨੀਸ਼ ਤਿਵਾੜੀ ਨੇ ਇਸ ਬਿਆਨ ਦੇ ਉੱਤੇ ਆਪਦੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਤੇ ਮੀਡੀਆ ਦੇ ਸਾਹਮਣੇ ਜਾ ਕੇ ਮਾਫੀ ਨਾ ਮੰਗੀ ਤਾਂ ਇਹਦੇ ਖਿਲਾਫ ਅਸੀਂ ਸੰਘਰਸ਼ ਵਿੱਢਾਂਗੇ। ਸੁਖਪਾਲ ਸਿੰਘ ਖਹਿਰਾ ਫਿਰ ਇਸ ਐਡ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਰਿਐਕਟ ਕਿਉਂ ਨਹੀਂ ਕਰ ਸਕਿਆ? ਇਹਦਾ ਕੋਈ ਸਟੈਂਡ ਹੀ ਕੋਈ ਨਹੀਂ ਹੈ, ਇਹਦਾ ਕੋਈ ਸਟੈਂਡ ਹੀ ਕੋਈ ਨਹੀਂ ਹੈ। ਪੰਜਾਬ ਦਾ ਪੁੱਤਰ ਨਹੀਂ ਹੈ, ਇਹ ਤਾਂ ਆਪਦੇ ਲੋਭ ਲਾਲਚ ਦੀ ਪੁੱਤਰ ਹੈ, ਤਾਂ ਉਹਦੇ ਘਰ ਦੇ ਲਈ ਪੁੱਤਰ ਹੈ, ਪੰਜਾਬ ਦਾ ਪੁੱਤਰ ਨਹੀਂ ਹੈ। ਇਹ ਕਾਗਜ਼ੀ ਸ਼ੇਰ ਹੈ, ਕਰਨ ਜੋਗਾ ਕੁਛ। ਇੱਕ ਵਿਰੋਧੀ ਧਿਰ ਦਾ ਰੂਪ ਮੰਨੇ ਜਾਂਦੇ ਹੋ ਤਾਂ ਫਿਰ ਵਿਰੋਧ ਕਿਸ ਤਰੀਕੇ ਦੇ ਨਾਲ ਕਰਨ ਜਾ ਰਹੇ ਹੋ ਇਸ ਮਸਲੇ ਤੇ ਵੋਟ ਦੀ ਚੋਟ ਤਾਂ ਸਾਡੇ ਕੋਲ ਹੈਗੀ ਹੈ ਨਾ। ਸਭ ਤੋਂ ਵੱਡਾ ਹਥਿਆਰ ਤਾਂ ਸਾਡੇ ਕੋਲ ਵੋਟ ਹੈ ਨਾ। ਅਕਾਲੀ ਦਲ ਦਾ ਕੋਈ ਬੁਲਾਰਾ ਜਾਂ ਅਕਾਲੀ ਦਲ ਦਾ ਪ੍ਰਧਾਨ ਕੋਈ ਵੀ ਕਿਸੇ ਤਰੀਕੇ ਦੇ ਨਾਲ ਇਸ ਐਡ ਦਾ ਅਗੇਂਸਟ ਹੋ ਕੇ ਵਿਰੋਧ ਕਿਉਂ ਨਹੀਂ ਕਰ ਸਕਿਆ? ਚੰਡੀਗੜ੍ਹ ਦਾ ਦਾਅਵਾਦਾਰੀ ਛੱਡਣ ਵਾਸਤੇ, ਆਪਣੇ ਨਿੱਜੀ ਹਿੱਤਾਂ ਵਾਸਤੇ ਬਾਦਲ ਪਰਿਵਾਰ ਨੇ ਆਪਣੇ ਲਈ ਫਾਇਦੇ ਲਏ ਨੇ। ਚੋਣਾਂ ਦੇ ਦਿਨਾਂ ਦੇ ਵਿੱਚ ਬਹੁਤ ਸਾਰੇ ਸਿਆਸੀ ਲੀਡਰਾਂ ਦੇ ਵੱਲੋਂ ਆਪਣੇ ਨਿੱਜੀ ਮਫਾਦ ਵਾਸਤੇ ਕਿਤੇ ਨਾ ਕਿਤੇ ਅਜਿਹੇ ਐਡ ਕੀਤੇ ਜਾਂਦੇ ਨੇ ਜਿਨ੍ਹਾਂ ਨੂੰ ਲੈ ਕੇ ਵੱਡੇ ਸਵਾਲੀਆ ਚਿੰਨ੍ਹ ਵੀ ਖੜੇ ਹੋ ਜਾਂਦੇ ਨੇ। ਹਾਲ ਦੇ ਵਿੱਚ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਸਾਂਝੇ ਉਮੀਦਵਾਰ ਚੰਡੀਗੜ੍ਹ ਤੋਂ ਮਨੀਸ਼ ਤਿਵਾੜੀ ਦੇ ਵੱਲੋਂ ਵੀ ਇੱਕ ਵਿਵਾਦਤ ਅਹਿਦ ਕੀਤਾ ਗਿਆ। ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਚੰਡੀਗੜ੍ਹ ਤੋਂ ਪ੍ਰਧਾਨ ਸਰਦਾਰ ਗੋਪਾਲ ਸਿੰਘ ਸਿੱਧੂ ਝਾੜੂ ਨੇ ਮੇਰੇ ਨਾਲ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਹੈ ਸਰ। ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਭਰਾਵਾਂ ਸਾਹਿਬ। ਝਾੜੂ ਸਾਹਿਬ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਜਿਸ ਤਰੀਕੇ ਦੇ ਨਾਲ ਮਨੀਸ਼ ਤਿਵਾੜੀ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਖਾਸ ਕਰ ਜਿਹੜੀ ਇੱਕ ਲੰਬੇ ਸਮੇਂ ਦੀ ਉਡੀਕ ਰਹੀ ਹੈ ਕਿ ਪੰਜਾਬ ਦੇ ਪਿੰਡਾਂ ਦਾ ਉਜਾੜਾ ਕਰਕੇ ਚੰਡੀਗੜ੍ਹ ਬਣਿਆ ਸੀ, ਤੇ ਇਸੇ ਦੇ ਮੱਦੇਨਜ਼ਰ ਬਹੁਤ ਘਾਤਕ ਤੇ ਬਹੁਤ ਇੱਕ ਕਹਿ ਸਕਦੇ ਹਾਂ ਕਿ ਤਲਖ ਟਿੱਪਣੀ ਵਾਲਾ ਐਡ ਕੀਤਾ ਗਿਆ ਹੈ। ਕਿਵੇਂ ਦੇਖਦੇ ਹੋ ਜੀ ਇਸ ਨੂੰ? ਗੱਲ ਇਹ ਜੀ ਮਨੀਸ਼ ਤਿਵਾੜੀ ਦਾ ਜਿਹੜਾ ਪਿਛੋਕੜ ਹੈ ਉਹ ਪੰਜਾਬੀ, ਇਹਦੇ ਫਾਦਰ ਸਾਹਿਬ ਪ੍ਰੋਫੈਸਰ ਦੀ ਪੰਜਾਬ ਯੂਨੀਵਰਸਿਟੀ ਦੇ ਪਿਛੋਕੜ ਪੰਜਾਬੀ ਰਹੇ। ਜਿਹੜਾ ਬੜੀ ਹੈਰਾਨੀ ਵਾਲੀ ਗੱਲ ਹੈ, ਹੈਰਾਨੀ ਵਾਲੀ ਗੱਲ ਨਹੀਂ ਪਰ ਪ੍ਰੀ ਪਲਾਂਟ ਹੈ ਜੋ ਕਾਂਗਰਸੀ ਨੇ ਕੀਤਾ ਹੈ, ਜੋ ਇਹਨੇ ਚੋਣ ਮੈਨੀਫੈਸਟੋ ਦੇ ਵਿੱਚ ਚੰਡੀਗੜ੍ਹ ਵਾਸੀਆਂ ਦੇ ਨਾਲ ਵਾਅਦਾ ਕੀਤਾ ਹੈ ਵੀ ਜੇ ਸਾਡੀ ਸਰਕਾਰ ਇਹਦੇ ਵਿੱਚ ਇੰਡੀਆ ਦੀ ਗਠਬੰਧਨ ਜਿੱਤਦਾ ਹੈ, ਸਾਡੀ ਗਠਬੰਧਨ ਸਰਕਾਰ ਬਣਦੀ ਹੈ, ਕਾਂਗਰਸ ਦਾ ਪ੍ਰਧਾਨ ਮੰਤਰੀ ਕੋਈ ਵੀ ਬਣਦਾ ਹੈ, ਤੇ ਫਿਰ ਅਸੀਂ ਚੰਡੀਗੜ੍ਹ ਨੂੰ ਅਲੱਗ ਸੂਬਾ ਬਣਾ ਦਿਆਂਗੇ, ਮੁੱਖ ਮੰਤਰੀ ਬਣਾ ਦਿਆਂਗੇ, ਵਿਧਾਨ ਸਭਾ ਅਲੱਗ ਬਣਾ ਦਿਆਂਗੇ, ਅਤੇ ਇਹਨੂੰ ਅਲੱਗ ਸੂਬਾ ਇੱਕ ਘੋਸ਼ਿਤ ਕਰ ਦਿਆਂਗੇ, ਇੱਕ ਸਟੇਟ ਦੇ ਵਿੱਚੋਂ ਦੂਜੀ ਸਟੇਟ ਕ੍ਰੀਏਟ ਕਰ ਦਿਆਂਗੇ। ਚੰਡੀਗੜ੍ਹ ਦੇ, ਮੈਂ ਤਾਂ ਚੰਡੀਗੜ੍ਹ 'ਚ ਰਹਿਣਾ, ਚੰਡੀਗੜ੍ਹ ਦੇ ਇੱਕ ਵੀ ਬੰਦੇ ਨੇ ਅੱਜ ਤੱਕ ਸਿੰਗਲ ਮੈਨ ਨੇ ਵੀ ਅੱਜ ਤੱਕ ਇਹ ਡਿਮਾਂਡ ਨਹੀਂ ਹੈ ਕਿ ਚੰਡੀਗੜ੍ਹ ਦੀ ਅਲੱਗ ਮੁੱਖ ਮੰਤਰੀ ਚਾਹੀਦਾ ਹੈ, ਅਲੱਗ ਇਹਦੀ ਵਿਧਾਨ ਸਭਾ ਚਾਹੀਦੀ ਹੈ, ਸਿਸਟਮ ਅਲੱਗ ਚਾਹੀਦਾ, ਕਿਸੇ ਦੀ ਕੋਈ ਡਿਮਾਂਡ ਨਹੀਂ। ਇਹ ਇਕੱਲੀ ਕਾਂਗਰਸ ਪਾਰਟੀ ਦੇ ਮਨੀਸ਼ ਤਿਵਾੜੀ ਦੇ ਕੈਂਡੀਡੇਟ ਦੀ ਉਹਦੀ ਡਿਮਾਂਡ ਹੈ। ਚੋਣਾਂ ਦੇ ਦਿਨਾਂ ਦੇ ਵਿੱਚ ਅਜਿਹਾ ਵਿਵਾਦਤ ਡਿਮਾਂਡ ਆਉਣਾ, ਫਿਰ ਉਹ ਮੰਨਿਆ ਕੀ ਜਾਵੇ ਕੋਈ ਨਿੱਜੀ ਮਫਾਦ ਆ, ਸਿਆਸੀ ਲਾਹਾ ਲੈਣ ਦਾ ਯਤਨ ਕੀਤਾ ਜਾ ਰਿਹਾ, ਜਾਂ ਜਿਹੜੇ ਅੰਦਰ ਦੇ ਖਿਆਲਾਤ ਨੇ ਉਹ ਜ਼ੁਬਾਨ ਦੇ ਉੱਪਰ ਆ ਕੇ ਪ੍ਰਗਟਾਵਾ ਕਰਦੇ ਨਜ਼ਰ ਆਉਂਦੇ ਆ? ਇਹਨਾਂ ਦੇ ਅੰਦਰ ਦੇ ਖਿਆਲਾਤ ਵੀ ਕਹਿ ਲਓ, ਇਹਨਾਂ ਦੀ ਜੋ ਪਾਰਟੀ ਦੀ ਪਾਲਿਸੀ ਹੈ ਕਾਂਗਰਸ ਦਾ ਅਸਲੀ ਅੰਦਰੋਂ ਉਹ ਸ਼ੇਰ ਜਾਗਦਾ ਵੀ ਅਸੀਂ ਪੰਜਾਬ ਦੇ ਨਾਲ ਵਿਤਕਰਾ ਕਰਦੇ ਆਏ ਹਾਂ, ਵਿਤਕਰਾ ਕਰਦੇ ਰਹਿਣਾ। ਪੰਜਾਬ ਦੇ ਟੋਟੇ ਕੀਤੇ ਨੇ। ਜਿਹੜਾ ਚੰਡੀਗੜ੍ਹ ਹੈ ਕਦੇ ਪਹਿਲਾਂ ਦੇ ਕੇ ਮੁੱਕਰ ਜਾਂਦੇ ਸੀਗੇ, ਹੁਣ ਪੱਕਿਆਂ ਤੌਰ ਤੇ ਖੋ ਕੇ ਲੈ ਕੇ ਜਾਣ ਲੱਗੇ ਨੇ, ਇੱਥੇ ਵਿਧਾਨ ਸਭਾ ਬਣਾਉਣ ਲੱਗੇ ਨੇ। ਉਹ ਅਸੀਂ ਨਹੀਂ ਬਣ ਦੇਣੀ। ਉਹ ਇਹਨਾਂ ਦੀ ਇਹਦੇ ਵਿੱਚ ਭਗਵੰਤ ਮਾਨ ਵੀ ਜ਼ਿੰਮੇਵਾਰ ਹੈ ਇਸ ਗੱਲ ਦੇ ਵਿੱਚ। ਉਹਦੇ ਵਿੱਚ ਕਾਂਗਰਸ ਪਾਰਟੀ ਪੰਜਾਬ ਹੈ, ਚਾਹੇ ਕਾਂਗਰਸ ਪਾਰਟੀ ਆਲ ਇੰਡੀਆ, ਉਹ ਸਾਰੀ ਜ਼ਿੰਮੇਵਾਰ ਹੈ ਇਹਦੇ ਵਿੱਚ। ਉਹਦੇ ਵਿੱਚ ਪੰਜਾਬ ਦੇ ਕਾਂਗਰਸੀ ਨੇ ਜਿਹੜੇ ਜਾਂ ਹੋਰ ਪਾਰਟੀਆਂ ਦੇ ਨੇ, ਅੱਜ ਕੋਈ ਵੀ ਬੋਲਿਆ ਨਹੀਂ ਇਸ ਮੁੱਦੇ ਦੇ ਉੱਤੇ। ਇਹਨਾਂ ਨੂੰ ਘੇਰ ਲੈਣਾ ਚਾਹੀਦਾ ਸੀਗਾ। ਸਾਡੀ ਇਹ ਡਿਮਾਂਡ ਹੈ, ਮੈਂ ਇੱਥੇ ਚੰਡੀਗੜ੍ਹ ਦਾ ਪ੍ਰਧਾਨ ਹੋਣ ਦੇ ਨਾਂ ਦੇ ਉੱਤੇ ਜਿੰਨੀਆਂ ਵੀ ਹਮਖਿਆਲੀ ਪਾਰਟੀਆਂ ਨੇ, ਪੰਜਾਬ ਤੇ ਪੰਜਾਬੀਅਤ ਨੂੰ ਮੰਨਣ ਵਾਲੀਆਂ ਨੇ, ਅਸੀਂ ਸਾਰਿਆਂ ਨਾਲ ਤਾਲਮੇਲ ਕਰ ਰਹੇ ਹਾਂ। ਜੇਕਰ ਮਨੀਸ਼ ਤਿਵਾੜੀ ਨੇ ਇਸ ਬਿਆਨ ਦੇ ਉੱਤੇ ਆਪਦੇ ਚੋਣ ਮੈਨੀਫੈਸਟੋ ਦੇ ਵਿੱਚ ਕੀਤੇ ਵਾਅਦੇ ਤੇ ਮੀਡੀਆ ਦੇ ਸਾਹਮਣੇ ਜਾ ਕੇ ਮਾਫੀ ਨਾ ਮੰਗੀ ਤਾਂ ਇਹਦੇ ਖਿਲਾਫ ਅਸੀਂ ਸੰਘਰਸ਼ ਵਿੱਢਾਂਗੇ। ਤੇ ਫਿਰ ਇਹਦਾ ਜਿਸ ਤਰੀਕੇ ਦੇ ਨਾਲ, ਜੋ ਅੱਜ ਦੇ ਯੁੱਗ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹਦਾ ਵਿਰੋਧ ਹੁੰਦਾ ਹੈ, ਉਹ ਕਰਾਂਗੇ।
ਪਰ ਇਹ ਵੀ ਕਹਾਂਗੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਚੰਡੀਗੜ੍ਹ ਨੂੰ ਸਿੱਧਿਆਂ ਤੌਰ ਉੱਤੇ ਕਾਂਗਰਸੀ ਤੇ ਜਿਹੜਾ ਇਹ ਗੱਠਜੋੜ ਹੈ ਕੇਜਰੀਵਾਲ ਵਾਲਾ ਪੱਕਿਆਂ ਤੌਰ ਉੱਤੇ ਖੋ ਕੇ ਲੈ ਕੇ ਜਾਣ ਲੱਗੇ ਨੇ। ਵਿੱਚ ਇਹਦੇ ਵਿੱਚ ਕੇਜਰੀਵਾਲ ਹੈ, ਵਿੱਚ ਮਨੀਸ਼ ਤਿਵਾੜੀ ਹੈ ਤੇ ਕਾਂਗਰਸੀ ਹੈ, ਇਹ ਪੱਕਿਆਂ ਤੌਰ ਤੇ ਖੋ ਕੇ ਲੈ ਕੇ ਜਾਣ ਵਾਲੇ ਨੇ। ਦੋਨਾਂ ਦੀ ਇੱਕ ਨੀਤੀ ਹੈ ਕਿ ਪੰਜਾਬ ਦੇ ਵਿੱਚ ਇਹਨਾਂ ਨੂੰ ਘੇਰ ਕੇ ਸਵਾਲ ਕਰੋ, ਇਹਨਾਂ ਦੀ ਪਾਰਟੀ ਦੇ ਕੈਂਡੀਡੇਟਾਂ ਨੂੰ ਵੋਟ ਨਾ ਪਾਓ, ਇਹਨਾਂ ਦੇ ਕੈਂਡੀਡੇਟਾਂ ਦਾ ਘਿਰਾਓ ਕਰੋ ਤੇ ਇੱਥੇ ਚੰਡੀਗੜ੍ਹ ਦੇ ਵਿੱਚ ਵੀ ਅਸੀਂ ਪ੍ਰੋਟੈਸਟ ਕਰਾਂਗੇ ਜੇ ਇਹਨੇ ਨਾ ਕੀਤਾ। ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਬਾਰੇ ਕਿਹਾ ਜਾਂਦਾ ਹੈ ਕਿ ਉਹ ਪੰਥਕ ਚਿਹਰਾ ਨੇ, ਪੰਥ ਦੀ ਗੱਲ ਕਰਦੇ ਨੇ, ਪੰਜਾਬ ਦਾ ਜੇਠਾ ਪੁੱਤਰ ਹੈ ਤੇ ਸੁਖਪਾਲ ਸਿੰਘ ਖਹਿਰਾ ਫਿਰ ਇਸ ਐਦ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਰਿਐਕਟ ਕਿਉਂ ਨਹੀਂ ਕਰ ਸਕਿਆ? ਗੱਲ ਇਹ ਹੈ ਜੀ ਕਿ ਸੁਖਪਾਲ ਸਿੰਘ ਖਹਿਰਾ ਜੀ ਬੁਲਾਰੇ ਚੰਗੇ ਨੇ, ਇਹ ਬਦਕਿਸਮਤੀ ਕਹਿ ਲਓ ਜਾਂ ਹੋਰ ਕਹਿ ਲਓ, ਜਾਂ ਇਹ ਡੈਪੂਟੇਸ਼ਨਾਂ ਤੇ ਰਹਿੰਦੇ ਨੇ। ਇਹਦੇ ਖਹਿਰਾ ਸਾਹਿਬ, ਸਰਦਾਰ ਸੁਖਜਿੰਦਰ ਸਿੰਘ ਖਹਿਰਾ ਸਾਹਿਬ ਅੰਕਲ ਜੀ ਕਹਿੰਦੇ ਸੀ ਅਸੀਂ ਮਿਲਾਪ ਵੀ ਰਿਹਾ ਸਾਡੀ ਪਾਰਟੀ 'ਚ ਵੀ ਰਹੇ, ਬਾਦਲਾਂ ਦੇ ਨਾਲ ਵੀ ਰਹੇ, ਉਹ ਬਰਨਾਲਾ ਸਾਹਿਬ ਨਾਲ ਵੀ ਰਹੇ, ਉਹ ਸਾਰੇ ਕਿਤੇ ਰਹੇ। ਉਹ ਇਹ ਕਿਸੇ ਟਾਈਮ ਸਾਡੇ ਵੀ ਸਪੋਰਟਰ ਸੀਗੇ, ਫਿਰ ਕਦੇ ਹੋਰ ਪਾਰਟੀ, ਕਦੇ ਆਪਦੀ ਪਾਰਟੀ ਬਣਾ ਲਈ, ਕਦੇ ਕੇਜਰੀਵਾਲ ਦੀ। ਇਹਦਾ ਕੋਈ ਸਟੈਂਡ ਹੀ ਕੋਈ ਨਹੀਂ ਹੈ, ਪੰਜਾਬ ਦਾ ਪੁੱਤਰ ਨਹੀਂ ਹੈ, ਇਹ ਤਾਂ ਆਪਦੇ ਲੋਭ ਲਾਲਚ ਦੀ ਪੁੱਤਰ ਹੈ, ਤਾਂ ਉਹਦੇ ਘਰ ਦੇ ਲਈ ਪੁੱਤਰ ਹੈ, ਪੰਜਾਬ ਦਾ ਪੁੱਤਰ ਨਹੀਂ ਹੈ। ਇਹ ਕਾਗਜ਼ੀ ਸ਼ੇਰ ਹੈ, ਕਰਨ ਜੋਗਾ ਕੁਛ ਵੀ ਨਹੀਂ ਹੈ। ਕਿਸ ਤਰੀਕੇ ਦਾ ਰਿਐਕਸ਼ਨ ਕਰਨ ਜਾ ਰਹੇ ਹੋ? ਪੰਜਾਬ ਦੀ ਇੱਕ ਪੰਥਕ ਧਿਰ, ਪੰਥਕ ਜਮਾਤ ਤੁਹਾਨੂੰ ਮੰਨਿਆ ਜਾਂਦਾ ਹੈ, ਫਿਰ ਪੰਜਾਬ ਦੇ ਤਮਾਮ ਸਾਰੇ ਇਲਾਕਿਆਂ ਦੇ ਵਿੱਚ ਜਿੱਥੋਂ ਵੀ ਇਲੈਕਸ਼ਨ ਹੋਣੇ ਨੇ, ਵੋਟਾਂ ਪੈਣੀਆਂ ਨੇ, ਜਾਂ ਚੰਡੀਗੜ੍ਹ ਦੇ ਉਮੀਦਵਾਰ ਵਜੋਂ ਵੀ ਤੁਸੀਂ ਕੈਂਡੀਡੇਟ ਉਤਾਰਿਆ ਹੋਇਆ, ਫਿਰ ਇੱਕ ਵਿਰੋਧੀ ਧਿਰ ਦਾ ਰੂਪ ਮੰਨੇ ਜਾਂਦੇ ਹੋ, ਤਾਂ ਫਿਰ ਵਿਰੋਧ ਕਿਸ ਤਰੀਕੇ ਦੇ ਨਾਲ ਕਰਨ ਜਾ ਰਹੇ ਹੋ ਇਸ ਮਸਲੇ ਤੇ? ਪਹਿਲੀ ਗੱਲ ਤਾਂ ਅਸੀਂ ਪੰਥ ਦੇ ਅਸੀਂ ਮੀਟਿੰਗ ਸੱਦ ਰਹੇ ਹਾਂ ਸਾਰਿਆਂ ਦੀ, ਅਸੀਂ ਗੱਲ ਕਰਦੇ ਹਾਂ ਸਾਰਿਆਂ ਦੇ ਨਾਲ, ਜਿਹੜਾ ਉਹਦੇ ਵਿੱਚੋਂ ਕੋਈ ਵੀ ਰੂਪਰੇਖਾ ਜਿਹੜੀ ਲਿਖੀ ਜਾਊਗੀ ਤੇ ਅਸੀਂ ਉਸ ਤਰੀਕੇ ਦੇ ਨਾਲ ਇਹਦਾ ਵਿਰੋਧ ਕਰਾਂਗੇ। ਤੇ ਵੋਟ ਦੀ ਚੋਟ ਤਾਂ ਸਾਡੇ ਕੋਲ ਹੈਗੀ ਹੈ ਨਾ, ਸਭ ਤੋਂ ਵੱਡਾ ਹਥਿਆਰ ਤਾਂ ਸਾਡੇ ਕੋਲ ਵੋਟ ਹੈ ਨਾ। ਜਿਹੜੇ ਤੇ ਪੰਜਾਬ ਤੇ ਪੰਜਾਬੀਅਤ ਨੂੰ ਮੰਨਣ ਵਾਲੇ ਲੋਕ ਨੇ, ਜਿਹੜੀ ਪੰਜਾਬ ਦੀ ਰਾਜਧਾਨੀ ਨੂੰ ਨਹੀਂ ਖੋਣ ਦੇਣਾ ਚਾਹੁੰਦੇ, ਜਿਹੜੇ ਅਮਨ ਪਸੰਦ ਲੋਕ ਨੇ, ਉਹ ਇਹਨੂੰ ਵੋਟ ਨਹੀਂ ਪਾਉਣਗੇ। ਪੰਜਾਬੀਆਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਦਾ ਸਦਕਾ ਸ਼੍ਰੋਮਣੀ ਅਕਾਲੀ ਦਲ ਹੋਂਦ ਦੇ ਵਿੱਚ ਆਇਆ ਸੀ, ਫਿਰ ਅਕਾਲੀ ਦਲ ਦਾ ਕੋਈ ਬੁਲਾਰਾ ਜਾਂ ਅਕਾਲੀ ਦਲ ਦਾ ਪ੍ਰਧਾਨ ਕੋਈ ਵੀ ਕਿਸੇ ਤਰੀਕੇ ਦੇ ਨਾਲ ਇਸ ਐਦ ਦਾ ਅਗੇਂਸਟ ਹੋ ਕੇ ਵਿਰੋਧ ਕਿਉਂ ਨਹੀਂ ਕਰ ਸਕਿਆ? ਉਹ ਇਸੇ ਕਰਕੇ ਨਹੀਂ ਸਭਰਾਵਾਂ ਸਾਹਿਬ ਕਰ ਸਕੇ ਕਿ ਇਹ ਆਪਣੀ 60-40 ਦਾ ਅਨੁਪਾਤ 60% ਪੰਜਾਬ ਦਾ ਸੀ, ਇੱਥੇ ਅਫਸਰ ਲੱਗਦੇ ਸੀਗੇ, ਇੱਥੇ ਭਰਤੀ 60% ਪੰਜਾਬ ਦੀ ਹੁੰਦੀ ਸੀ, 40 ਹਰਿਆਣੇ ਦੀ ਹੁੰਦੀ ਸੀ। ਇਹਨਾਂ ਨੇ ਆਪਣਾ ਹਿੱਸਾ ਬਿਲਕੁਲ ਖਤਮ ਕਰ ਦਿੱਤਾ। ਇਹਨਾਂ ਨੇ ਹੌਲੀ-ਹੌਲੀ ਦਫ਼ਤਰ ਕੱਢਣੇ ਸ਼ਿਫਟ ਕਰਨੇ ਸ਼ੁਰੂ ਕਰ ਦਿੱਤੇ ਪੰਜਾਬ ਦੇ ਵਿੱਚ। ਹਾਂ, ਸਭ ਤੋਂ ਵੱਡਾ ਇਹਨਾਂ ਨੇ ਇਹ ਕੀਤੀ ਤੇ ਗਵਰਨਰ ਰੌੜਗੜ ਸਾਹਿਬ ਲੱਗੇ ਹੋਏ ਸੀਗੇ, ਉਹਨਾਂ ਦੇ ਨਾਲ ਗੱਲ ਕਰਕੇ ਨਾ ਸੈਂਟਰ ਦੇ ਵਿੱਚ ਸਰਕਾਰ ਦੇ ਨਾਲ ਇਹਨਾਂ ਨੇ ਜਿਹੜੀਆਂ 1200 ਬੱਸਾਂ ਨੇ, ਜਿਹੜੇ ਬੱਸਾਂ ਦੇ ਜਿਹੜੇ ਔਰਬਿਟ ਹੈ, ਇੰਡੋ ਕੈਨੇਡੀਅਨ ਹੈ, ਉਹ ਪੱਕਿਆਂ ਤੌਰ ਉੱਤੇ ਇਹਨਾਂ ਨੇ ਦਾਖਲਾ ਕਰ ਲਿਆ, ਇਹਨੇ ਪਰਮਿਟ ਲੈਣੇ ਨੇ ਚੰਡੀਗੜ੍ਹ ਦਾ ਦਾਅਵਾਦਾਰੀ ਛੱਡਣ ਵਾਸਤੇ, ਆਪਣੇ ਨਿੱਜੀ ਹਿੱਤਾਂ ਵਾਸਤੇ ਬਾਦਲ ਪਰਿਵਾਰ ਨੇ ਆਪਣੇ ਲਈ ਫਾਇਦੇ ਲਏ ਨੇ। ਇਸੇ ਕਰਕੇ ਚੰਡੀਗੜ੍ਹ ਦੀ ਇਹ ਗੱਲ ਦੀ ਕਰ ਪੰਜਾਬ ਦੇ ਲੋਕ ਅਜਿਹੇ ਵਾਦ ਵਿਵਾਦ ਵਾਲੇ ਐਦ ਨੂੰ ਲੈ ਕੇ ਸਮਝਦੇ ਨੇ, ਬਰੀਕੀ ਦੇ ਨਾਲ ਵਿਰੋਧ ਹੋਊਗਾ ਲੱਗਦਾ ਹੈ ਤੁਹਾਨੂੰ ਕਾਂਗਰਸ ਦਾ? ਇਹ ਗੱਲ ਹੈ ਜੀ, ਪੰਜਾਬ ਦੇ ਲੋਕਾਂ ਨੇ ਤਾਂ ਬਹੁਤ ਸੰਘਰਸ਼ ਲੜਿਆ, ਇਹ ਤਾਂ ਡਰਦਾ ਨਹੀਂ ਪੰਜਾਬ ਤਾਂ ਕਿਸੇ ਵੀ ਸਰਕਾਰ ਤੋਂ ਨਹੀਂ ਡਰਿਆ ਹੈਗਾ। ਅੱਜ ਵੀ ਤੁਸੀਂ ਦੇਖ ਲਓ ਸੰਘਰਸ਼, ਇਹ ਬੇਸ਼ੱਕ ਡਿਲੇ ਤਾਂ ਹੋ ਸਕਦੇ ਨੇ, ਲੇਟ ਤਾਂ ਹੋ ਸਕਦੇ ਨੇ, ਪਰ ਸੰਘਰਸ਼ ਨਹੀਂ ਜਾਰੀ ਛੱਡ ਸਕਦੇ। ਜਿਹੜਾ ਸੰਘਰਸ਼ ਜਾਰੀ ਹੈ ਉਹਨੂੰ ਕਦੇ ਵੀ ਪੰਜਾਬ ਦੇ ਲੋਕਾਂ ਨੇ, ਪੰਜਾਬ ਦੇ ਸਿੱਖਾਂ ਨੇ, ਪੰਜਾਬ ਦੇ ਪੰਜਾਬੀਅਤ ਦੇ ਲੋਕਾਂ ਨੇ ਆਪਦਾ ਸੰਘਰਸ਼ ਕਦੇ ਨਹੀਂ ਛੱਡਿਆ। ਉਹ ਆਪਦਾ ਸੰਘਰਸ਼ ਲੜਦੇ ਰਹਿਣਗੇ, ਲੜਦੇ ਆਏ ਤੇ ਲੜਦੇ ਰਹਿਣਗੇ। ਚੰਡੀਗੜ੍ਹ ਤੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਦੇ ਵਿਰੋਧ ਦੇ ਵਿੱਚ ਇੱਕ ਵਿਵਾਦਤ ਐਦ ਨੂੰ ਲੈ ਕੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ, ਤਾਂ ਪੰਥਕ ਧਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਵੀ ਇਸ ਚੀਜ਼ ਦਾ ਵੱਡਾ ਵਿਰੋਧ ਕੀਤਾ ਜਾ ਰਿਹਾ ਹੈ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਜ਼ਮੀਨੀ ਪੱਧਰ ਦੇ ਉੱਪਰ, ਖਾਸ ਕਰ ਪੰਥ ਤੇ ਪੰਜਾਬ ਦਾ ਜਿਹੜਾ ਭਾਈਚਾਰਾ ਹੈ, ਉਹਨਾਂ ਦੇ ਵੱਲੋਂ ਵੀ ਇਸ ਚੀਜ਼ ਦਾ ਕਿਸ ਤਰੀਕੇ ਦੇ ਨਾਲ ਰਿਐਕਟ ਕੀਤਾ ਜਾਂਦਾ ਹੈ। ਅੱਗੇ ਦੀ ਵੀ ਜਿਹੜੀ ਗੱਲਬਾਤ ਹੈ ਉਹ ਵੀ ਤੁਹਾਡੇ ਦਰਮਿਆਨ ਤਮਾਮ ਸਾਰੇ ਪੱਖਾਂ ਨੂੰ ਲੈ ਕੇ ਰੱਖਦੇ ਰਹਾਂਗੇ।